ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ जी बहुत धन्यवाद परवीन। मेरे वालों भी सब दर्शकों वालों सब श्रोतियां वालों दो हाथ जोड़ के सलाम आदाब सत श्री अकाल जी सब ਨੂੰ। और ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਅੱਜ ਅਮਰੀਕਾ ਦੇ ਵਿੱਚ 17 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 18 ਅਗਸਤ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਮੰਡੇ ਟੂ ਫਰਾਈਡੇ ਅਮਰੀਕਾ ਮੋਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੋਜਬ ਹਫਤੇ 'ਚ ਪਾਈਂਦੇ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408-272 5200 4082725200। ਵਾਦੀਆਂ ਖਬਰਾਂ ਲੈ ਸਰਕਾਰੀ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਇਮਰਾਨ ਖਾਨ ਦੇ ਨਾਲ ਪਰਿਵਾਰ ਦੇ ਲੋਕਾਂ ਨੂੰ ਮਿਲਣ ਦਿੱਤਾ ਜਾਏ। ਚੌਧਰੀ ਪਰਵੇਜ਼ ਦਿਲਾਈ ਦੀ ਵੀ ਰਿਹਾਈ ਲਈ ਮੰਗ ਹੈਗੀ ਹੈ ਤੇ ਲੱਗਦਾ ਹੈ ਕੀ ਲੱਗਦਾ ਮਸੂਦ ਕੇ ਬਾਹਰ ਆ ਜਾਣਗੇ? ਜੀ ਆ ਜਾਣਾ ਚਾਹੀਦਾ ਹੈ। ਇਸ ਤੋਂ ਵੱਧ ਹਨੇਰ ਔਰ ਜ਼ੁਲਮ ਕੀ ਹੋਣਾ ਹੈ ਕਿ ਵਾਹਦ ਬੰਦਾ ਜਿਹੜਾ ਕਹਿਣ ਡਿਆ ਨਾ ਮੈਂ ਨਵਾਜ਼ ਸ਼ਰੀਫ ਤਰ੍ਹਾਂ ਨੱਸ ਕੇ ਬਾਹਰ ਜਾਣਾ, ਨਾ MOU ਸਾਈਨ ਕਰਨਾ ਹੈ, ਮੇਰਾ ਜੁਰਮ ਕੀ ਹੈ, ਧੱਕੇ ਦੇ ਨਾਲ ਸਰਕਾਰ ਹਟਾਈ। ਕਿਹੜੇ ਹੁਣ ਸਿਆਸੀ ਮਾਮਲੇ ਕਿਹੜੇ ਲੁਕੇ ਨੇ ਦੁਨੀਆ ਤੋਂ ਕਿਹਨੂੰ ਨਹੀਂ ਪਤਾ। ਤਾਜ਼ਾ ਮਾਮਲਾ ਇਹ ਹੋਇਆ ਹੈ ਕਿ ਸੁਪਰੀਮ ਕੋਰਟ ਪਾਕਿਸਤਾਨ ਨੇ 18 ਅਗਸਤ ਯਾਨੀ ਅੱਜ ਇਮਰਾਨ ਖਾਨ ਦੇ ਮੁਕੱਦਮਿਆਂ ਦੀ ਸੁਣਵਾਈ ਹੈ ਜਿਹੜੀ ਉਹ ਹੋ ਰਹੀ ਹੈ। ਉਹਨਾਂ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ। ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਮੈਡੀਕਲ ਰਿਪੋਰਟ ਜਿਹੜੀ ਉਹ ਅਦਾਲਤ 'ਚ ਜਮ੍ਹਾਂ ਕਰਵਾਉਣੀ ਸੀਗੀ। ਉਹ ਸਰਕਾਰੀ ਡਾਕਟਰਾਂ ਦਾ ਜਿਹੜਾ ਮੈਡੀਕਲ ਬੋਰਡ ਆ ਉਹਦੀ ਰਿਪੋਰਟ ਸੁਪਰੀਮ ਕੋਰਟ 'ਚ ਜਮ੍ਹਾਂ ਹੋਈ ਔਰ ਸੁਪਰੀਮ ਕੋਰਟ 'ਚ ਜਮ੍ਹਾਂ ਹੋਈ ਇੱਕ ਕਾਪੀ ਇਮਰਾਨ ਖਾਨ ਦੇ ਵਕੀਲਾਂ ਨੂੰ ਵੀ ਲੱਭੀ। ਉਹਦੇ ਵਿੱਚ ਡਾਕਟਰ ਨੇ ਇਹ ਸਿਫਾਰਿਸ਼ ਕੀਤੀ ਹੈ ਕਿ ਜੀ ਇਮਰਾਨ ਖਾਨ ਦੀ ਅੱਖ ਦਾ ਜਿਹੜਾ ਮਸਲਾ ਉਹ ਠੀਕ ਹੈ ਪਰ ਉਹ ਅੰਦਰ ਡਿਪਰੈਸ਼ਨ, ਹਾਈ ਬਲੱਡ ਪ੍ਰੈਸ਼ਰ ਔਰ ਬੇਚੈਨੀ ਦਾ ਸ਼ਿਕਾਰ ਹੈ। ਇਸ ਲਈ ਅਸੀਂ ਇਹ ਸਿਫਾਰਿਸ਼ ਕਰਨੇ ਆ। ਇਮਰਾਨ ਖਾਨ ਦੇ ਡਾਕਟਰ ਨਾਲ ਤੇ ਉਹਨੂੰ ਮਿਲਣਾ ਨਹੀਂ ਦਿੱਤਾ ਜਾ ਰਿਹਾ। ਉਹਨੇ ਆਖਿਆ ਕਿ ਜੀ ਅਸੀਂ ਸਿਫਾਰਿਸ਼ ਕਰਨੇ ਆ ਕਿ ਇਮਰਾਨ ਖਾਨ ਦੀ ਉਹਦੀ ਘਰ ਵਾਲੀ ਦੇ ਨਾਲ ਮੁਲਾਕਾਤ ਜਿਹੜੀ ਪਹਿਲਾਂ ਦੀ ਤੈਅ ਹੈ ਇੱਕ ਤੇ ਇਸ ਮੁਲਾਕਾਤ ਨੂੰ ਵਧਾਇਆ ਜਾਏ। ਨੰਬਰ 2 ਉਹਦੇ ਪਰਿਵਾਰ ਨੂੰ ਉਹਦੇ ਨਾਲ ਮਿਲਵਾਇਆ ਜਾਏ ਕਿਉਂਕਿ ਇਹ ਜਿਹੜਾ ਉਹਨਾਂ ਤੋਂ ਦੂਰ ਰਹਿ ਕੇ ਡਿਪਰੈਸ਼ਨ ਦਾ, ਹਾਈ ਬਲੱਡ ਪ੍ਰੈਸ਼ਰ ਦਾ ਔਰ ਇਹਨਾਂ ਮਸਲਿਆਂ ਦਾ ਸ਼ਿਕਾਰ ਬਣਨ ਡਿਆ। ਇਹ ਰਿਪੋਰਟ ਤੇ ਇੰਨੀ ਦੇ ਦਿੱਤੀ, ਸਿਫਾਰਿਸ਼ਾਂ ਕਰ ਦਿੱਤੀਆਂ। ਸਿਫਾਰਿਸ਼ਾਂ 'ਚ ਮਸਲਾ ਕਿੰਨਾ ਕੁਲਝਿਆ ਹੈ ਉਹਦੇ ਕਾਰਨ ਕੀ ਇਹ ਨਹੀਂ ਦੱਸੇ ਗਏ, ਸਿਰਫ ਸਿਫਾਰਿਸ਼ਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹ ਪੱਕ ਪਈ। ਸੈਨੇਟ ਦੇ ਵਿੱਚ ਰੱਜ ਕੇ ਉਹਨਾਂ ਨੇ ਰੋਲਾ ਰੱਪਾ ਪਾਇਆ ਆ ਔਰ ਆਖਿਆ ਹੈ ਕਿ ਸਰਕਾਰ ਨੇ ਇਮਰਾਨ ਖਾਨ ਨੂੰ ਜੇਲ੍ਹ ਦੇ ਅੰਦਰ ਰੱਖ ਕੇ ਉਹਦੀ ਸਿਹਤ ਦੇ ਉੱਤੇ ਵਾਰ ਕੀਤੇ, ਸਲੋ ਪੋਇਜ਼ਨਿੰਗ ਕੀਤੀ ਹੈ, ਉਸ ਬੰਦੇ ਨੂੰ ਮੌਤ ਦੇ ਕੰਢੇ ਤੱਕ ਲੈ ਗਏ ਨੇ। ਇਹ ਤਾਂ ਗੱਲਾਂ ਹੋਈਆਂ। ਬਹੁਤ ਸ਼ੋਰ ਸ਼ਰਾਬਾ ਪਾਕਿਸਤਾਨੀ ਸੈਨੇਟ 'ਚ ਹੋਇਆ। ਇਸ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ KPK ਸੂਬੇ ਦੇ ਜਿਹੜੇ CM ਨੇ ਸੁਹੇਲ ਅਫਰੀਦੀ ਹੋਣੇ, ਉਹ ਇਮਰਾਨ ਖਾਨ ਦੇ ਰਾਜ ਵੇਲੇ ਸਪੀਕਰ ਨੈਸ਼ਨਲ ਅਸੈਂਬਲੀ ਸਨ ਜਿਹੜੇ ਅਸਦ ਕੈਸਰ, ਉਹ ਜਿੰਨੇ ਕਰਤਾ ਧਰਤਾ ਨੇ ਇਹਨਾਂ ਸਾਰਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਮੀਡੀਆ ਦਾ ਇਕੱਠ ਕੀਤਾ ਪਿਸ਼ਾਵਰ 'ਚ। ਉੱਥੇ ਇਹਨਾਂ ਨੇ ਮੰਗ ਕੀਤੀ ਹੈ ਕਿ ਇਮਰਾਨ ਖਾਨ ਦੀ ਸਿਹਤ ਦੇ ਬਾਰੇ ਸਰਕਾਰੀ ਡਾਕਟਰਾਂ ਦਾ ਇਹ ਲਿਖ ਦੇਣਾ ਕੋਈ ਨਿੱਕੀ ਗੱਲ ਨਹੀਂ ਹੈ। ਫੌਰੀ ਤੌਰ ਤੇ ਸਾਨੂੰ ਉਹਦੇ ਤੱਕ ਪਹੁੰਚ ਦਿੱਤੀ ਜਾਏ। ਯਾਦ ਰਵੇ ਕਿ ਜਦੋਂ ਤੋਂ KPK ਸਰਕਾਰ ਨੇ ਐਲਾਨ ਕਰ ਦਿੱਤਾ ਆ ਕਿ ਜੀ ਹੁਣ ਆਰ ਜਾਂ ਪਾਰ, ਹੁਣ ਅਸੀਂ ਮੁੜਨਾ ਨਹੀਂਗਾ, ਗੋਲੀ ਚਲੇਗੀ ਤੇ CM KPK ਕਹਿਣ ਦੇ ਸਭ ਤੋਂ ਪਹਿਲੇ ਮੈਂ ਅੱਗੇ ਹਿੱਕਾ ਜਿਹੜੀ ਉਹ ਢੋਣੀ ਆ। ਹੁਣ ਇਮਰਾਨ ਖਾਨ ਦੀ ਰਿਹਾਈ ਤੋਂ ਕੋਈ ਗੱਲ ਨਹੀਂ। ਮਹਿਸੂਸ ਹੋ ਰਿਹਾ ਹੈ ਕਿ ਹੁਣ ਐਸਟੈਬਲਿਸ਼ਮੈਂਟ ਹੈ ਜਿਹੜੀ ਉਹ ਵੀ ਕੁਛ ਲਚਕ ਵਿਖਾ ਰਹੀ ਹੈ। ਵੇਖ ਲਓ ਉਸ ਤੋਂ ਬਾਅਦ ਇਹ ਮਾਮਲੇ ਨੇ ਜਿਹੜੇ ਹੱਲ ਹੋਣ ਦੇ ਨੇ, ਗੱਲਬਾਤ ਵਾਲਾ ਪੱਤਾ ਵੀ ਸੁੱਟਿਆ ਜਾ ਰਿਹਾ ਹੈ। ਮਸਲਿਆਂ ਦਾ ਹੱਲ ਸਿਆਸੀ ਗੱਲਬਾਤ ਦੇ ਨਾਲ ਹੁੰਦਾ ਹੈ। ਇਹ ਵੀ ਗੱਲਾਂ ਸੁਣਨ ਨੂੰ ਲੱਭਣ ਰਹੀਆਂ ਨੇ। ਰਾਣਾ ਸਨਾਉਲਾ ਖਾਨ ਹੋਣਾ ਦੇ ਬਿਆਨ ਦੀਆਂ ਰੀਲਾਂ ਨੇ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ ਤੇ ਪਈ ਫਿਰਦੀਆਂ ਕਿ ਨਹੀਂ ਜੀ ਮੈਂ ਆਖਿਆ ਸੀ ਇਹ 3 ਮਹੀਨੇ ਨਹੀਂ ਕੱਢ ਸਕਦਾ ਪਰ ਇਹ ਤੇ 3 ਸਾਲ ਕੱਢ ਗਿਆ ਜੇਲ੍ਹ ਦੇ ਵਿੱਚ। ਮੈਨੂੰ ਇਹ ਗਲਤ ਰਿਪੋਰਟ ਲੱਭੀ ਸੀਗੀ ਕਿ ਇਹ ਨਸ਼ਈ ਹੈ, ਇਹ ਤਾਂ ਬਹੁਤ ਸਟਰੋਂਗ ਨਿਕਲਿਆ। ਇਹ ਗੱਲਾਂ ਕੀ ਨੇ? ਇਹ ਮਾਮਲੇ ਨੂੰ ਪੋਲਾ ਕਰਨ ਦਾ ਹੁੰਦਾ। ਅੱਛਾ ਚਲੋ ਜੀ ਛੱਡੋ ਜੀ ਹੁਣ ਇਹਨੂੰ ਨਿਬੇੜ ਦੋ। ਸੋ ਅਸਾਰ ਜਿਹੜੇ ਤੁਸੀਂ ਕਹਿੰਦੇ ਹੋ ਠੀਕ ਨੇ। ਨਾਲ ਹੀ ਚੌਧਰੀ ਪਰਵੇਜ਼ ਦਿਲਾਈ ਹੋਣੇ ਜਦੋਂ ਇਮਰਾਨ ਖਾਨ ਦੀ ਸਰਕਾਰ ਦਾ ਧਰਮ ਤਖਤਾ ਡੇਗਿਆ ਗਿਆ, ਉਹ ਜੋ ਕੁਛ ਉਹਨਾਂ ਦੇ ਨਾਲ ਹੋਇਆ ਔਰ CM ਸਨ ਉਸ ਟਾਈਮ ਪੰਜਾਬ ਦੇ, ਉਹਨਾਂ ਨੇ ਹੁਣ ਇਹ ਆਖਿਆ ਕਿ ਜੀ ਇਮਰਾਨ ਖਾਨ ਦੀਆਂ ਕੁੱਲ ਬਿਮਾਰੀਆਂ ਜਿਹੜੀਆਂ ਉਹ ਜਿੱਥੋਂ ਸ਼ੁਰੂ ਹੋਈਆਂ ਔਰ ਜਿੱਥੇ ਤੱਕ ਮਾਮਲੇ ਗਏ ਨੇ, ਮੈਂ ਹੁਣ ਅਲਲ ਐਲਾਨ 2 ਟੋਕ ਲਫ਼ਜ਼ਾਂ 'ਚ ਯਾਦ ਰੱਖੋ ਇਮਰਾਨ ਖਾਨ ਦੇ ਹੱਕ ਦੇ ਵਿੱਚ ਕੋਈ ਕਲੀਅਰ ਸਾਹਮਣੇ ਨਹੀਂ ਸੀ ਆਇਆ। ਹੁਣ ਬਕਾਇਦਾ ਇਮਰਾਨ ਖਾਨ ਦਾ ਔਰ ਰਹਿਨੁਮਾ ਤਹਿਰੀਕ ਇਨਸਾਫ ਦੀ ਬਜਾਏ ਪਾਕਿਸਤਾਨੀ, ਤੁਹਾਨੂੰ ਪਤਾ ਹੈ ਕਿ ਇਮਰਾਨ ਖਾਨ ਦਾ ਨਾਂ ਇਮਰਾਨ ਖਾਨ ਟੀਵੀ ਦੇ ਉੱਤੇ, ਰੇਡੀਓ ਦੇ ਉੱਤੇ ਲੈਣ ਤੇ ਪਾਬੰਦੀ ਹੈ ਔਰ ਅਖਬਾਰਾਂ ਦੇ ਵਿੱਚ ਛਾਪਣ ਤੇ ਪਾਬੰਦੀ ਹੈ। ਇਮਰਾਨ ਖਾਨ ਦੇ ਬਾਰੇ ਜਦੋਂ ਗੱਲ ਕਰਨੀ ਹੈ ਤੇ ਬਾਨੀ PTI ਪਾਕਿਸਤਾਨ ਤਹਿਰੀਕ ਇਨਸਾਫ, ਆਗੂ ਪਾਕਿਸਤਾਨ ਤਹਿਰੀਕ ਇਨਸਾਫ ਇਹ। ਬਟ ਪਹਿਲੀ ਵਾਰ ਚੌਧਰੀ ਪਰਵੇਜ਼ ਦਿਲਾਈ ਦੇ ਇਸ ਬਿਆਨ ਨੂੰ ਐਕਸਪ੍ਰੈਸ ਮੀਡੀਆ ਗਰੁੱਪ ਨੇ ਇਮਰਾਨ ਖਾਨ ਦੇ ਨਾਂ ਦੇ ਨਾਲ ਖਬਰ ਛਾਪੀ ਹੈ ਕਿ ਇਮਰਾਨ ਖਾਨ ਨੂੰ ਹਸਪਤਾਲ ਫੌਰੀ ਮੁੰਤਕਿਲ ਕੀਤਾ ਜਾਏ, ਪਾਬੰਦੀਆਂ ਚੁੱਕੀਆਂ ਜਾਣ ਔਰ ਉਹਦੀ ਮਰਜ਼ੀ ਮੁਤਾਬਕ ਇਲਾਜ ਕਰਾਇਆ ਜਾਏ। ਜੀ ਤਾਲਿਬਾਨ ਪਾਕਿਸਤਾਨ ਦੁਸ਼ਮਣ ਹੱਥਾਂ 'ਚ ਖੇਡ ਰਹੇ ਨੇ, ਪਾਕਿਸਤਾਨ ਦਾ UNO 'ਚ ਬਿਆਨ।
ਇਹ 5 ਸਾਲ ਪੂਰੇ ਹੋ ਗਏ ਜੀ ਤਾਲਿਬਾਨਾਂ ਨੂੰ ਅਫਗਾਨਿਸਤਾਨ ਦਾ ਰਾਜ ਸਾਂਭਿਆ ਔਰ ਅਮਰੀਕਾ ਨੂੰ ਉੱਥੋਂ ਨਿਕਲਿਆ। ਉਸ ਤੋਂ ਬਾਅਦ ਪਾਕਿਸਤਾਨ ਦਾ ਇਹ ਆਖਣਾ ਕਿ ਤਾਲਿਬਾਨਾਂ ਨੇ ਅਮਰੀਕਾ ਦੇ ਨਿਕਲਣ ਤੋਂ ਬਾਅਦ ਪੂਰੀ ਦੁਨੀਆ ਨਾਲ ਵਾਅਦੇ ਕੀਤੇ ਸਨ, ਸਾਡੀ ਧਰਤੀ ਹੈ ਜਿਹੜੀ ਕਿਸੇ ਮੁਲਕ ਦੇ ਖਿਲਾਫ ਨਹੀਂ ਵਰਤੀ ਜਾਏਗੀ, ਇੱਥੋਂ ਕਿਸੇ ਮੁਲਕ ਦੇ ਉੱਤੇ ਸਾਡੇ ਵੱਲੋਂ ਹਮਲਾ ਨਹੀਂ ਹੋਏਗਾ, ਅਸੀਂ ਨਾ ਇਹੋ ਜਿਹੇ ਕੰਮ ਦੀ ਹਮਾਇਤ ਕਰਨੀ ਹੈ ਨਾ ਅੱਗੇ ਕਰਾਂਗੇ। ਕਿੱਥੇ ਗਏ ਉਹ ਵਾਅਦੇ? ਇਸ ਵੇਲੇ ਤਾਲਿਬਾਨ ਪ੍ਰੌਕਸੀ ਬਣੀ ਹੋਈ ਹੈ, ਉਹਨਾਂ ਹੱਥਾਂ ਦੀ ਜਿਹੜੀਆਂ ਪਾਕਿਸਤਾਨ ਦੇ ਖਿਲਾਫ ਅਤਗਰਦੀ, ਇੱਥੇ ਅੰਨ ਬਚਾਉਣ ਖੂਨਗਰਦੀ ਦਾ ਪੂਰਾ ਜਿਨ੍ਹਾਂ ਨੇ ਖੇਡ ਰਚਾਇਆ ਹੋਇਆ ਔਰ ਟ੍ਰੇਨਿੰਗ ਸੈਂਟਰ ਉੱਥੇ ਨੇ। ਪ੍ਰੋਬਲਮ ਇਹ ਹੈ ਕਿ ਤਾਲਿਬਾਨਾਂ ਦੇ ਨਾਲ ਜਿਹੜੇ ਲੜਾਕੂ ਗਰੁੱਪ ਜਿਨ੍ਹਾਂ ਮੁਲਕਾਂ 'ਚ ਪਾਬੰਦੀ ਹੈ, ਜਿੱਦਾਂ ਬਲੋਚਿਸਤਾਨ ਦੇ ਵਿੱਚ ਜੋ ਨਹੀਂ ਟ੍ਰੇਨਿੰਗ ਕਿੱਥੇ ਕਰ ਰਹੇ? ਪੈਸਾ ਪਾਕਿਸਤਾਨ ਦਾ ਇਹ ਕਹਿਣਾ ਕਿ ਇੰਡੀਆ ਲਾ ਰਿਹਾ ਹੈ, ਕਾਰਵਾਈਆਂ ਕਿੱਥੇ ਕਰਦੇ ਨੇ ਉੱਥੋਂ ਟ੍ਰੇਨਿੰਗ ਲੈ ਕੇ ਪਾਕਿਸਤਾਨ ਆ ਕੇ। ਇਹ ਹੁਣ ਅਫਗਾਨ ਸਰਕਾਰ ਇਹਨਾਂ ਗੱਲਾਂ ਨੂੰ ਰੱਦ ਕਰਦੀ ਹੈ, ਪਾਕਿਸਤਾਨ ਫਿਰ ਉਹਨਾਂ ਖੁਫੀਆ ਟਿਕਾਣਿਆਂ ਦੇ ਉੱਤੇ ਹਮਲੇ ਕਰਦਾ, ਫਿਰ ਇਹ ਕਹਿੰਦੇ ਨੇ ਸਾਡੀ ਆਜ਼ਾਦੀ ਤੇ ਹਰਫ ਆ ਗਿਆ, ਇਹਨਾਂ ਨੇ 에ਅਰ ਸਟ੍ਰਾਈਕ ਕੀਤੀ ਹੈ, ਜਦ ਕਿ ਪ੍ਰੂਫ ਇਹਨਾਂ ਨੂੰ ਦਈਏ ਉਹ ਕਹਿੰਦੇ ਅਸੀਂ ਰੱਦ ਕਰਨੇ, ਅਸੀਂ ਇਹਨਾਂ ਨੂੰ ਮੰਨਦੇ ਨਹੀਂ, ਝੂਠ ਕਹਿ ਰਹੇ ਜੇ ਤੁਸੀਂ। ਇਹ ਹੁਣ ਮਸਲੇ ਮਸਾਇਲ ਨੇ ਜਿਹੜੇ ਉਹਨਾਂ ਆਖਿਆ ਕਿ ਇਹਨਾਂ 5 ਸਾਲਾਂ ਦੇ ਵਿੱਚ ਖਿੱਤਾ ਹੈ ਜਿਹੜਾ ਉਹਦਾ ਅਮਨ ਖਰਾਬ ਹੋਇਆ ਆ, ਜਦੋਂ ਤੋਂ ਤਹਿਰੀਕੇ ਤਾਲਿਬਾਨ ਯਾਨੀ ਅਫਗਾਨ ਤਾਲਿਬਾਨ ਨੇ ਜਿਹੜੇ ਉਹਨਾਂ ਦਾ ਜਦੋਂ ਤੋਂ ਰਾਜ ਆਇਆ, ਉਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਯਾਨੀ ਤਾਲਿਬਾਨਾਂ ਦਾ ਉਹ ਧੜਾ ਜਿਹੜਾ ਪਾਕਿਸਤਾਨ ਦੇ ਖਿਲਾਫ ਉਹਨਾਂ ਨੂੰ ਪੂਰਾ ਸਪੋਰਟ ਕਰ ਰਹੇ ਨੇ। ਖਿੱਤੇ ਦਾ ਪੂਰਾ ਅਮਨ ਜਿਹੜਾ ਉਹ ਤਾਲਿਬਾਨਾਂ ਕਾਰਨ ਖਰਾਬ ਹੋ ਗਿਆ, ਉਹ ਦੁਨੀਆ ਦੇ ਨਾਲ ਕੀਤੇ ਆਪਣੇ ਵਾਅਦੇ ਨਹੀਂ ਨਿਭਾ ਸਕੇ। ਜ਼ਿੰਮੇਦਾਰ ਤਾਕਤਾਂ ਇਹਨਾਂ ਦੇ ਕੋਲੋਂ ਹੁਣ ਜ਼ੋਰ ਦੇ ਨਾਲ ਉਸ਼ਾਵਾਂ ਮਨਵਾਉਣ ਜਿਹੜੀਆਂ ਮਨਵਾਉਣੀਆਂ ਚਾਹੀਦੀਆਂ। ਖਾਜਾ ਆਸਫ ਹੋਣਾ ਨੇ ਵੀ ਜੀ ਇਸ ਮਾਮਲੇ ਦੇ ਉੱਤੇ ਆ ਜਿਹੜਾ ਉਹ ਐਲਾਨ ਕੀਤਾ ਹੈ ਕਿ ਜੀ ਅਸੀਂ ਤੇ ਕਹਿਤਾ ਕਿ ਉਧਰੋਂ ਹੁਣ ਕੋਈ ਹਮਲਾ ਹੋਇਆ ਸਾਡੇ ਵੱਲੋਂ ਖੁੱਲੀ ਜਾਂਗਾ, ਅਸੀਂ ਉਹਦਾ ਹਮਲਾ ਕਰਕੇ ਜਵਾਬ ਦਾਂਗੇ ਜੀ। 2029 ਤੱਕ ਪੰਜਾਬ ਨੂੰ ਦੱਖਣੀ ਏਸ਼ੀਆ ਦਾ ਸਭ ਤੋਂ ਐਕਟਿਵ AI ਸੂਬਾ ਬਣਾਇਆ ਜਾਏ, ਮਰੀਮ ਨਵਾਜ਼ ਹੋਰਾਂ ਦਾ ਆਖਣਾ ਜੀ। ਬਿਲਕੁਲ ਆਖਣਾ ਉਹਨਾਂ ਦਾ, ਔਰ ਇਹ ਜਿਹੜਾ ਇਸ ਬਾਰੇ ਇੱਕ ਇਹਨਾਂ ਨੇ ਬਕਾਇਦਾ ਬੋਰਡ ਬਣਾਇਆ, ਮਹਿਕਮਾ ਬਣਾਇਆ ਜਾਂ ਟਾਸਕ ਫੋਰਸ ਬਣਾਈ ਹੈ, ਉਹਦੇ ਜਿਹੜੇ ਪ੍ਰਧਾਨ ਨੇ ਅਲੀ ਡਾਰ ਹੋਣੇ, ਉਹਨਾਂ ਨੇ ਪਿਛਲੇ 2 ਮਹੀਨਿਆਂ 'ਚ ਕੀ ਕੀਤਾ ਉਹਦੀ ਬਰੀਫਿੰਗ ਦਿੱਤੀ ਜਾਂ ਉਹਦੀ ਜਾਣਕਾਰੀ ਦਿੱਤੀ। ਉਹਦੇ ਤੋਂ ਬਾਅਦ ਫਿਰ ਮਰੀਮ ਨਵਾਜ਼ ਹੋਣੇ ਨੇ ਜਿਹੜੇ ਉਹਨਾਂ ਦਾ ਇਹ ਆਖਣਾ ਹੈ, ਜਿਹੜੀਆਂ ਲਹਿੰਦੇ ਪੰਜਾਬ ਦੀਆਂ CM ਨੇ ਨਵਾਜ਼ ਸ਼ਰੀਫ ਹੋਣਾ ਦੀ ਧੀ, ਕਿ 2029 ਉਹ ਸਾਲ ਹੋਣਾ ਚਾਹੀਦਾ ਜਦੋਂ ਪੰਜਾਬ ਦੱਖਣੀ ਏਸ਼ੀਆ ਦੇ ਵਿੱਚ AI 'ਚ ਸਭ ਤੋਂ ਤਗੜਾ ਕਿਰਦਾਰ ਨਿਭਾਉਂਦਾ ਹੋਇਆ ਦੱਖਣੀ ਏਸ਼ੀਆ ਦਾ ਸੂਬਾ ਹੋਵੇ। ਸੋ ਇਹਨੂੰ ਇਹਨਾਂ ਨੇ AI ਪੰਜਾਬ AI ਵਿਜ਼ਨ 2029 ਦਾ ਨਾਮ ਦਿੱਤਾ ਹੈ। ਮਨਸੂਬੇ ਤਾਂ ਪਹਿਲਾਂ ਵੀ ਲਾਂਚ ਹੋਏ ਜੀ, ਬੜੇ ਐਲਾਨ ਵੀ ਹੋਏ, ਪਰ ਸਿਰੇ ਚੜ੍ਹਦੇ ਅਸੀਂ ਘੱਟ ਹੀ ਵੇਖੇ, ਤੇ ਜਿਹੜੇ ਸਿਰੇ ਚੜ੍ਹ ਗਏ, ਜਿਹੜੀ ਪਿਛਲੀ ਸਰਕਾਰ ਕਰਕੇ ਗਈ ਹੁੰਦੀ ਹੈ, ਨਵੀਂ ਆ ਕੇ ਉੱਥੋਂ ਤਖਤੀਆਂ ਲਾ ਕੇ ਆਪਣੇ ਨਾਵਾਂ ਦੀਆਂ ਤਖਤੀਆਂ ਟੰਗ ਦਿੰਦੀ ਹੈ। ਰੱਬ ਕਰੇ ਕੋਈ ਸਬਬ ਇਹੋ ਜਿਹਾ ਜਿਹੜਾ ਉਹ ਬਣੇ ਜੀ। ਐਸੇ ਮੁਜਰਮ ਜਿਹੜੇ 3 ਸਾਲ ਤੋਂ ਹਿਰਾਸਤ 'ਚ ਨੇ, ਉਹਨਾਂ ਦੇ ਮੁਕੱਦਮੇ 2 ਮਹੀਨਿਆਂ ਦੇ ਵਿੱਚ ਨਿਬੇੜੇ ਜਾਣ, ਚੀਫ ਜਸਟਿਸ ਲਾਹੌਰ ਹਾਈ ਕੋਰਟ। ਜੀ ਬਿਲਕੁਲ ਜੀ, ਚੀਫ ਜਸਟਿਸ ਲਾਹੌਰ ਹਾਈ ਕੋਰਟ ਆਲੀਆ ਨੀਲਮ ਹੋਣੇ ਨੇ ਜਿਹੜੀਆਂ, ਉਹਨਾਂ ਨੇ ਮਤਹਿਤ ਅਦਾਲਤਾਂ ਨੂੰ ਹੁਕਮ ਦਿੱਤਾ ਹੈ। ਲਹਿੰਦੇ ਪੰਜਾਬ ਦੇ 28 ਜ਼ਿਲ੍ਹਿਆਂ 'ਚ ਕੰਮ ਕਰਦੀਆਂ ਲਾਹੌਰ ਹਾਈ ਕੋਰਟ ਦੀਆਂ ਮਤਹਿਤ ਅਦਾਲਤਾਂ ਜਿਹੜੀਆਂ, ਉਹਨਾਂ ਨੂੰ ਆਖਿਆ ਕਿ ਐਸੇ ਮੁਲਜ਼ਮ ਜਿਨ੍ਹਾਂ ਤੇ ਕੇਸ ਚੱਲਣ ਦੇ ਨੇ ਉਹ ਬੇਗੁਨਾਹ ਨਹੀਂ ਹੈ, ਗੁਨਾਹਗਾਰ ਨੇ। 3 ਸਾਲ ਉਹਨਾਂ ਨੂੰ ਜੇਲ੍ਹ 'ਚ ਹੋ ਗਏ ਆ, 3 ਸਾਲਾਂ ਬਾਅਦ ਪਤਾ ਲੱਗਿਆ ਕਿ ਬੰਦਾ ਬੇਗੁਨਾਹ ਸੀ। ਐਸੇ ਲੋਕ ਜਿਹੜੇ ਜੇਲ੍ਹਾਂ 'ਚ ਕੈਦ ਨੇ, ਉਹ 3 ਸਾਲ ਹੋ ਗਏ, ਉਹਨਾਂ ਮੁਕੱਦਮੇ ਪਹਿਲ ਦੇ ਉਹਨਾਂ ਦੇ ਨਿਬੜਿਆ ਜੀ। ਗੁਨਾਹਗਾਰ ਨੇ ਤੇ ਸਜ਼ਾਵਾਂ ਸੁਣਾਈਆਂ ਜਾਣ, ਜਿਹੜੀ ਉਹਨਾਂ ਨੇ ਭੁਗਤ ਲਈ ਉਹਦੇ 'ਚ ਬਾਕੀ ਵੀ ਭੁਗਤਣ। ਬੇਗੁਨਾਹ ਨੇ ਤੇ ਉਹ ਹੋਰ ਅਗਲੇ ਕੁਝ ਸਾਲ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਸੜ ਕੇ ਨਾ ਗਲਣ। ਸੋ ਮੈਂ ਤੇ ਇਸ ਫੈਸਲੇ ਨੂੰ ਐਪਰੀਸ਼ੀਏਟ ਕਰਨਾ ਹੈ ਕਿ 18 ਜ਼ਿਲ੍ਹਿਆਂ ਦੇ ਜਿਹੜੇ ਸੈਸ਼ਨ ਜੱਜ ਨੇ, ਉਹਨਾਂ ਨੂੰ ਬਕਾਇਦਾ ਲਾਹੌਰ ਹਾਈ ਕੋਰਟ ਵੱਲੋਂ ਇਹ ਹੁਕਮਨਾਮਾ ਜਿਹੜਾ ਉਹ ਭੇਜ ਦਿੱਤਾ ਗਿਆ ਹੈ, ਔਰ ਆਖਿਆ ਗਿਆ ਕਿ ਇਹ ਮੁਕੱਦਮੇ ਨੇ ਜਿਹੜੇ ਇਹਨਾਂ ਨੂੰ ਫਾਸਟ ਟਰੈਕ ਯਾਨੀ ਸਪੀਡ ਦੇ ਨਾਲ ਇਹਨਾਂ ਨੂੰ ਨਿਬੇੜ ਕੇ ਤੇ ਇਹਨਾਂ ਦਾ ਡਿਸੀਜਨ ਹੈ ਜਿਹੜਾ ਉਹਨੂੰ ਸਿਰੇ ਲਾਓ ਜੀ। ਇਸਲਾਮਾਬਾਦ ਚੋਂ ਗ੍ਰਿਫਤਾਰ ਕੀਤੇ ਗਏ ਗੈਰ ਮੁਲਕੀ, ਜਿਨ੍ਹਾਂ ਦੀ ਗਿਣਤੀ 500 ਆ, 200 ਤੋਂ ਵੱਧ ਫਰਾਰ ਹੋ ਗਏ ਨੇ। ਜੁਰਮਾਂ ਦੀਆਂ ਨਵੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਜੀ। ਬਿਲਕੁਲ ਇਹ ਹੌਲੀ ਆ ਰਹੀਆਂ ਨੇ, ਔਰ ਕਰਤੂਤਾਂ ਆਣ ਰਹੀਆਂ ਨੇ, ਹਜੇ ਤੱਕ ਤੇ ਖੁੱਲ ਕੇ ਸਾਹਮਣੇ ਨਹੀਂ ਆ ਰਹੀਆਂ। ਉਹਦੀ ਵਜ੍ਹਾ ਇਹ ਹੈ ਕਿ ਜਿਸ ਪਲਾਜ਼ੇ ਨੂੰ ਇਹਨਾਂ ਨੇ ਰੈਂਟ ਤੇ ਲਿਆ ਸੀਗਾ, 11 ਮੰਜ਼ਲਾ ਸੁਣਿਆ ਕਿ ਉਹ ਪਲਾਜ਼ਾ ਆਇਆ ਇਸਲਾਮਾਬਾਦ ਦਾ, 11 ਦੀਆਂ 11 ਮੰਜ਼ਲਾ ਇਹਨਾਂ ਕੋਲ ਸਨ। ਆਪਣੀ ਪ੍ਰਾਈਵੇਟ ਸਿਕਿਉਰਿਟੀ ਬੜੀ ਤਗੜੀ ਇਹਨਾਂ ਨੇ ਰੱਖੀ ਹੋਈ ਸੀ। ਉਹ ਹੁਣ ਕਹਿੰਦੇ ਨੇ ਕਿ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਪਤਾ ਲੱਗਾ ਕਿ ਇਹ ਤਾਂ ਕੋਈ 500 ਤੇ ਕੁਛ ਸਨ। ਇਹ 284 ਗ੍ਰਿਫਤਾਰ ਨੇ, ਬਾਕੀ ਸਾਰੇ ਨਸ ਗਏ ਨੇ। ਇਹ ਹੁਣ ਸ਼ੁਰੂ 'ਚ ਆਇਆ ਕਿ ਜੀ ਕਾਲ ਸੈਂਟਰ ਨਜਾਇਜ਼ ਚਲਾ ਰਹੇ ਸੀ ਜੀ, ਮਾਲੀ ਇਸ ਤਰ੍ਹਾਂ ਜੀ ਫਰਾਡ ਕਰ ਰਹੇ ਸੀ। ਹੁਣ ਪਤਾ ਲੱਗਾ ਹੈ ਕਿ ਫਲੋਰ 6 ਤੋਂ ਲੈ ਕੇ ਫਲੋਰ 9 ਤੱਕ ਸਟੂਡੀਓਜ਼ ਬਣੇ ਹੋਏ ਸਨ। ਉੱਥੇ ਗੈਰ ਇਖਲਾਕੀ ਫਿਲਮਾਂ ਨੇ ਜਿਹੜੀਆਂ ਉਹ ਬਣ ਰਹੀਆਂ ਸਨ, ਔਰ ਉਹਦੇ ਵਿੱਚ ਬਕਾਇਦਾ ਇਹ ਜਿਹੜੇ ਹਿੱਸੇਦਾਰ ਨੇ ਇਹ ਇਹੋ ਹੀ ਗੈਰ ਮੁਲਕੀ ਨੇ। ਔਰ ਕਦੋਂ ਤੋਂ ਇਹ ਕੰਮ ਚੱਲ ਰਿਹਾ ਸੀਗਾ, ਕੀ ਚੱਲ ਰਿਹਾ ਸੀਗਾ? ਸਰਕਾਰ ਹੁਣ ਇਹ ਸਖਤ ਨਿਗਰਾਨੀ ਕਰਕੇ ਨਾ ਤੇ ਮੀਡੀਆ ਨੂੰ ਅੰਦਰ ਜਾਣ ਦੇਣ ਡਈ ਹੈ, ਨਾ ਉੱਥੋਂ ਦੀ ਤਸਵੀਰ ਬਣਾਉਣ ਦੇਣ ਡਈ ਹੈ। ਉਸ ਬਿਲਡਿੰਗ ਤੋਂ, ਉਸ ਪਲਾਜ਼ੇ ਤੋਂ ਪਰਾਂ ਤੱਕ ਇਹਨਾਂ ਨੇ ਨਾਕੇ ਲਾ ਲਏ ਨੇ ਕਿ ਦੂਰੋਂ ਵੀ ਕੋਈ ਤਸਵੀਰ ਹੈ ਜਿਹੜੀ ਉਹ ਨਾ ਬਣਾ ਸਕੇ। ਹੁਣ ਹੌਲੀ ਹੌਲੀ ਅੱਛਾ ਫਿਰ
ਚਾਈਨੀਜ਼ ਨੇ ਜਿਹੜੇ ਉਹਨਾਂ ਨੇ ਮੁਕੱਦਮਾ ਦਾਇਰ ਕਰਤਾ ਇਸਲਾਮਾਬਾਦ ਹਾਈ ਕੋਰਟ 'ਚ। ਉਹਨਾਂ ਆਖਿਆ ਜੀ ਅਸੀਂ ਤੇ ਵਾਕਈ ਕਾਲ ਸੈਂਟਰ ਚਲਾਉਣ ਦੇ ਸਾਂ, ਬਾਕੀ ਜਿਹੜੇ ਵੀ ਹੁਣ ਮਾਮਲੇ ਸਾਹਮਣੇ ਆਂਡੇ ਨੇ ਇਹਨਾਂ ਦਾ ਸਾਨੂੰ ਕੀ ਪਤਾ, ਸਾਡੇ ਨਾਲ ਸਾਡੀ ਗੱਲ ਕੀਤੀ ਜਾਏ, ਅਸੀਂ ਤੇ ਇੱਕ ਲੀਗਲ ਕੰਮ ਕਰਨ ਦੇ ਸਾਂ। ਇਟਸ ਮੀਨ ਕਿ ਉੱਥੇ ਕੁਝ ਫਲੋਰ ਨੇ ਜਿਹੜੇ ਕੁਝ ਕੰਪਨੀਆਂ ਨੇ ਲਏ ਹੋਣਗੇ। ਹੁਣ ਉਹਨਾਂ ਕੰਪਨੀਆਂ ਦੇ ਵੇਖ ਕੇ ਕਿ ਇੱਥੇ ਇਹ ਨੇ ਇਹਨਾਂ ਕੋਲ ਸਿਕਿਉਰਿਟੀ ਹੈ, ਚਲੋ ਅਸੀਂ ਵੀ ਕਰ ਲਈਏ, ਕੀਤਾ ਕੁਛ ਰੈਂਟ ਤੇ ਕੁਛ ਲਿਆ, ਔਰ ਉਸ ਤੋਂ ਬਾਅਦ ਉੱਥੇ ਧੰਦੇ ਨੇ ਜਿਹੜੇ ਉਹ ਕੋਈ ਹੋਰ ਸ਼ੁਰੂ ਕਰ ਦਿੱਤੇ। ਸੋ ਉਹ ਚਾਈਨੀਜ਼ ਨੇ ਇਹ ਜਿਹੜੀ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਹੈ ਨਾ, ਉਸ ਤੋਂ ਬਾਅਦ ਇਹ ਗੱਲ ਖੁੱਲੀ ਹੈ ਕਿ ਇਸ ਪੂਰੇ 11 ਮੰਜ਼ਲਾਂ ਦੇ ਵਿੱਚ ਕਾਲੇ ਕਰਤੂਤ ਚੱਲਣ ਕੀ ਡੇ ਸਨ। ਹੁਣ ਸਰਕਾਰੀ ਬਿਆਨ ਇਹਦੇ ਤੇ ਨਹੀਂ ਦਿੱਤਾ ਜਾ ਰਿਹਾ, ਪਰ ਆਉਣ ਵਾਲੇ ਵੇਲੇ ਦੇ ਵਿੱਚ ਬਹੁਤ ਸਾਰੀਆਂ ਗੁੰਝਲਾਂ ਖੁੱਲਣਗੀਆਂ, ਔਰ ਜਿੱਡੀ ਨਿਗਰਾਨੀ ਸਖਤ ਕਰਨ ਡੇ ਨੇ, ਪਤਾ ਨਹੀਂ ਹੁਣ ਲੁਕਾਉਣ ਡੇ ਨੇ ਜਾਂ ਕੀ ਕਰਨ ਡੇ ਨੇ, ਇਹ ਨਹੀਂ ਸਮਝ ਆਉਂਦੀ। ਔਰ ਕਿਹਾ ਜਾ ਰਿਹਾ ਕਿ 500 ਦੇ ਵਿੱਚੋਂ ਬਹੁਤ ਸਾਰੇ ਐਸੇ ਨੇ ਜਿਹੜੇ ਪਾਕਿਸਤਾਨ ਤੋਂ ਨੱਸਣ 'ਚ ਕਾਮਯਾਬ ਰਹੇ ਨੇ, ਫਰਾਰ ਹੋ ਚੁੱਕੇ ਨੇ ਇਥੋਂ। ਜੀ ਮਸੂਦ, ਇਹਦੇ ਨਾਲ ਅਸੀਂ ਆਪਣੇ ਸਰੋਤਾਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਤੇ, ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube, Instagram, TikTok ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫਤੇ 'ਚ 5 ਦਿਨ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ, ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਗੈਰ ਜਾਨਬਦਾਰ ਖਬਰਾਂ ਸਮਝਦੇ ਜੇ, ਕਾਬਲ ਖਬਰਾਂ ਸਮਝਦੇ ਜੇ, ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।